ਬਿਸਮਿल्लाहिर्रहमानिर्रहीम ਤੇ अस्सलाम वालेकुम। 27 ਦਸੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਫਾਰਮ 47 ਡਿਫੈਕਟੋ ਮਿਲਟਰੀ ਰਾਜ ਡੇ 28। ਚੇਤੇ ਕਰਾ ਦਈਏ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜੀ ਕਰ ਸਕੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਤੇ ਅੱਜ ਦੀ ਪਹਿਲੀ ਖਬਰ ਬੜੀ ਹੀ ਇੰਟਰਸਟਿੰਗ ਹੈ। ਇੱਕ ਨਵੇਂ ਆਲਮੇ ਦੀਨ ਆਏ ਨੇ ਪਾਕਿਸਤਾਨ ਦੇ ਵਿੱਚ ਬੜੇ ਵੱਡੇ, ਔਰ ਉਹਨਾਂ ਨੇ ਜਿੰਨੇ ਆਲਮੇ ਦੀਨ ਤੇ ਮੁਫਤੀ ਕਰਾਮ ਨੇ ਪਾਕਿਸਤਾਨ ਦੇ ਵਿੱਚ ਜਾਂ ਮਜ਼ਹਬੀ ਜਿੰਨੀਆਂ ਵੀ ਪਰਸਨੈਲਿਟੀਜ਼ ਨੇ ਉਹ ਸਾਰਿਆਂ ਨੂੰ ਲੰਮਿਆਂ ਪਾ ਛੱਡਿਆ। ਉਹਨਾਂ ਨੇ ਆਖਿਆ ਵੀ ਤੁਹਾਨੂੰ ਕੋਈ ਸ਼ੈ ਨਹੀਂ ਪਤਾ ਮੈਨੂੰ ਇਕੱਲੇ ਨੂੰ ਹੈ। ਹਾਂਜੀ, ਉਹਨਾਂ ਨੇ ਅਸਲ ਦੇ ਵਿੱਚ ਇਹੋ ਜਿਹੀ ਤਾਰੀਖ ਬਣਾ ਕੇ ਸਾਹਮਣੇ ਰੱਖੀ ਹੈ ਇਸਲਾਮ ਦੀ ਜਿਹੜੀ ਫੀਲਡ ਮਾਰਸ਼ਲ ਸਾਹਿਬ ਦੇ ਮੇਚ ਆਵੇ, ਮਤਲਬ ਜਿਹੜੀ ਉਹਨਾਂ ਨੂੰ ਫਿੱਟ ਪੈਂਦੀ ਹੋਵੇ, ਉਹਨਾਂ ਦਾ ਜਿਹਦੇ 'ਚ ਫਾਇਦਾ ਹੋਵੇ। ਤਾਰੀਖ ਅਸਲ ਹੈ ਜਾਂ ਨਕਲ ਹੈ, ਸੱਚ ਹੈ ਜਾਂ ਝੂਠ ਹੈ, ਇਹਨਾਂ ਨੂੰ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਇਹਨਾਂ ਨੇ ਤਾਰੀਖ ਨੂੰ ਵੀ ਲੰਮਿਆਂ ਪਾ ਕੇ ਰੱਖ ਦਿੱਤਾ। ਤੁਹਾਨੂੰ ਯਾਦ ਹੀ ਹੈ ਕਿ ਹੁਣ ਤੋਂ ਥੋੜ੍ਹੇ ਦਿਨ ਪਹਿਲਾਂ ਮੁਫਤੀ ਮੁਨੀਬੁਰ ਰਹਿਮਾਨ ਸਾਹਿਬ, ਅਲਾਮਾ ਤਕੀ ਉਸਮਾਨੀ, ਉਸ ਤੋਂ ਇਲਾਵਾ ਹੋਰ ਬੜੇ ਸਾਰੇ ਜਈਦ ਜਿਹੜੇ ਉਲਮਾ ਸਨ ਉਹ ਇਕੱਠੇ ਹੋਏ ਸਨ। ਫਜ਼ਲ ਰਹਿਮਾਨ ਸਾਹਿਬ ਵੀ ਉਹਦੇ ਵਿੱਚ ਸਨ, ਔਰ ਇਹਨਾਂ ਸਾਰਿਆਂ ਨੇ ਆਖਿਆ ਸੀ ਕਿ ਫੀਲਡ ਮਾਰਸ਼ਲ ਸਾਹਿਬ ਦੀ ਜਿਹੜੀ ਇਸਤਸਨਾ ਹੈ ਉਹ ਗੈਰ ਇਸਲਾਮੀ ਹੈ, ਗੈਰ ਸ਼ਰਈ ਹੈ, ਇਹ ਕੰਮ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਫਿਰ ਮੁਨੀਬੁਰ ਰਹਿਮਾਨ ਸਾਹਿਬ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਇਹ ਕਿਹੜਾ ਖਲੀਫਾ ਨੇ ਜਿਹੜੇ ਇਹ ਬੈਤ ਲੈਣ ਡਏ ਨੇ ਲੋਕਾਂ ਕੋਲੋਂ, ਇਹਨਾਂ ਦੇ ਹੱਥ 'ਤੇ ਬੈਤ ਕਿਉਂ ਕਰਨੀ, ਇਹ ਖਲੀਫਾ ਤਾਂ ਨਹੀਂ ਹੈਗੇ। ਇਹ ਕੰਮ ਜਿਸ ਵੇਲੇ ਬੜਾ ਗਰਮ ਹੋ ਗਿਆ ਤੇ ਹੁਣ ਆਸਿਮ ਮੁਨੀਰ ਸਾਹਿਬ ਨੂੰ ਜ਼ਾਹਿਰ ਹੈ ਬੜਾ ਬੁਰਾ ਲੱਗਾ ਹੈ ਸਾਰੀ ਗੱਲ। ਹੁਣ ਉਹਨਾਂ ਦੇ ਸਾਥੀਆਂ ਨੇ ਜਾਂ ਉਹਨਾਂ ਨੇ ਨਵਾਂ ਬੰਦਾ ਮੈਦਾਨ 'ਚ ਛੱਡਿਆ ਹੈ। ਨਾ ਉਸ ਬੰਦੇ ਦਾ ਹੈਗਾ ਜੇ ਮੁਸੱਵਰ ਅਬਾਸੀ, ਮੁਸੱਵਰ ਹੀ ਲੱਗਾ, ਉਹਨੇ ਰੰਗ ਹੀ ਭਰ ਦਿੱਤੇ ਨੇ ਪਰ ਆਪਣੀ ਤਰ੍ਹਾਂ ਦੇ। ਉਹਨਾਂ ਨੇ ਇਹ ਜਿਹੜਾ ਇੱਕ ਤੁਹਾਨੂੰ ਪਤਾ ਜਰਨੈਲੀ ਕਿਸਮ ਦਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹਦੇ ਬਾਰੇ ਤਾਸਰ ਹੈ ਵੀ ਜਰਨੈਲੀ ਮੀਡੀਆ ਇੱਕ ਆਜ਼ਾਦ ਦੇ ਨਾਂ 'ਤੇ ਇੱਕ ਚੈਨਲ ਬਣਿਆ, ਦੜਾ ਦੜ ਸੋਸ਼ਲ ਮੀਡੀਆ ਦੇ ਉੱਤੇ ਗਾਂਧੀ ਪਾ ਛੱਡਿਆ ਉਹਨੇ ਹਰ ਸ਼ੈ ਦਾ। ਇਹ ਉਹੀ ਆਜ਼ਾਦ TV ਚੈਨਲ ਹੈ ਅਤੇ ਉਹਨੂੰ ਸ਼ਾਇਦ ਮੁਸੱਵਰ ਅਬਾਸੀ ਸਾਹਿਬ ਦੇ ਹੀ ਜ਼ਿੰਮੇ ਲੱਗਾ ਹੋਇਆ ਵੀ ਉਹਨੂੰ ਇਹ ਹੈਂਡਲ ਕਰਨ। ਚੇਤੇ ਕਰੋ ਇਹ ਉਹ ਹੀ ਨੇ ਜਿਹੜੇ ਮਲਕ ਰਿਆਜ਼ ਵੀ ਬਣਨਾ ਚਾਹੁੰਦੇ ਨੇ, ਮਤਲਬ ਮਲਕ ਰਿਆਜ਼ ਸਾਹਿਬ ਦੀਆਂ ਜਿੰਨੀਆਂ ਵੀ ਜਾਇਦਾਦਾਂ ਵਿਕ ਰਹੀਆਂ ਨੇ ਨਾ ਉਹ ਇਹੀ ਖਰੀਦੀ ਜਾਂਦੇ ਨੇ। ਇਸ ਤੋਂ ਇਹਨਾਂ ਦੇ ਬਾਰੇ ਤਾਸਰ ਇਹੀ ਹੈ, ਲੋਕੀ ਸਮਝਦੇ ਇਹੀ ਨੇ ਜਾਂ ਸੋਚਦੇ ਇਹੀ ਨੇ ਵੀ ਇਹ ਜਰਨੈਲਾਂ ਦੇ ਹੀ ਫਰੰਟ ਬੈਨ ਨੇ। ਹੁਣ ਉਹਨਾਂ ਨੇ ਪ੍ਰਾਪਰਟੀਆਂ ਖਰੀਦਦਿਆਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦਾ ਗੰਦ ਪਾਉਂਦਿਆਂ ਉਹਨਾਂ ਇਸਲਾਮੀ ਤਾਰੀਖ ਵੀ ਲਿਖਣੀ ਸ਼ੁਰੂ ਕਰ ਦਿੱਤੀ। ਇਹ ਜਿਹੜਾ ਇਸਤਸਨਾ ਦਾ ਮਾਮਲਾ ਉਲਮਾ ਕਰਾਮ ਨੇ ਆਖਿਆ ਵੀ ਇਹ ਇਸਲਾਮੀ ਨਹੀਂ, ਇਸਤਸਨਾ ਫੀਲਡ ਮਾਰਸ਼ਲ ਨਾ ਲਵੇ। ਮੁਸੱਵਰ ਅਬਾਸੀ ਸਾਹਿਬ ਮੈਦਾਨ 'ਚ ਉਤਰ ਆਏ ਅਤੇ ਉਹਨਾਂ ਨੇ ਹੁਣ ਜਿਹੜੇ ਫਰਮੂਦਾਤ ਫਰਮਾਏ ਨੇ ਉਹ ਜ਼ਰਾ ਸੁਣ ਲਓ ਇੱਕ ਵਾਰੀ। ਪਹਿਲਾਂ ਉਹਨਾਂ ਆਖਿਆ ਜੀ ਅੱਜ ਵੀ ਮੁਸਲਮਾਨ ਮਮਾਲਕ ਦੇ ਵਿੱਚ ਖੁਸ਼ਹਾਲ ਰਿਆਸਤਾਂ ਉਹ ਹੀ ਨੇ ਜਿੱਥੋਂ ਦੇ ਹੁਕਮਰਾਨਾਂ ਦੇ ਕੋਲ ਇਸਤਸਨਾ ਹਾਸਲ ਹੈ। ਇਸ਼ਾਰਾ ਕਰਨ ਡਏ ਨੇ ਮਿਡਲ ਈਸਟ ਦੇ ਮੁਲਕਾਂ ਦਾ ਵੀ ਉੱਥੇ ਬਾਦਸ਼ਾਹ ਨੂੰ ਕੋਈ ਨਹੀਂ ਕੁਝ ਕਹਿ ਸਕਦਾ, ਇਸ ਲਈ ਉਹ ਖੁਸ਼ਹਾਲ ਨੇ। ਇਸਲਾਮੀ ਤਾਰੀਖ ਦੇ ਵਿੱਚ ਵੀ ਤਾਜ ਅਤੇ ਸਿਪਾ ਸਲਾਰ ਵਾਸਤੇ ਇਸਤਸਨਾ ਤਾ ਹਯਾਤ ਰਹਿੰਦਾ ਹੈ। ਇਹੀ ਅਸੂਲ ਮੁਸਲਮਾਨਾਂ ਦੀ ਹਕੂਮਤ ਦਾ ਬੁਨਿਆਦ ਰਿਹਾ ਹੈ। ਇਹੀ ਜਿਹੜਾ ਅਸੂਲ ਹੈ ਵੀ ਜਿਹੜਾ ਸਿਪਾ ਸਲਾਰ ਹੈ ਜਾਂ ਉੱਤੇ ਬਾਦਸ਼ਾਹ ਹੈ ਉਹਨੂੰ ਇਸਤਸਨਾ ਉਹਨੂੰ ਕੋਈ ਨਹੀਂ ਪੁੱਛ ਸਕਦਾ, ਨਾ ਹਕੂਮਤ 'ਚ ਹੁੰਦਿਆਂ ਨਾ ਬਾਅਦ ਦੇ ਵਿੱਚ। ਉਹਨਾਂ ਕਿਹਾ ਇਸੇ ਵਜ੍ਹਾ ਤੋਂ ਮੁਲਕ ਖੁਸ਼ਹਾਲ ਵੀ ਨੇ ਜਿੱਥੇ ਜਿੱਥੇ ਕੰਮ ਹੈਗਾ, ਅਤੇ ਇਸਲਾਮ ਦੀ ਪੂਰੀ ਤਾਰੀਖ ਵੀ ਇਹੀ ਹੈ। ਅੱਗੋਂ ਸੁਣੋ ਜ਼ਰਾ, ਇਹੀ ਤਾਲੀਮਾਤ ਜਿਹੜੀਆਂ ਨੇ ਇਹਨਾਂ 'ਤੇ ਹਮੇਸ਼ਾ ਅਮਲ ਹੋਇਆ। ਪਹਿਲੀ ਵਾਰੀ ਕਿਸੇ ਸਿਪਾ ਸਲਾਰ ਨੂੰ ਇਸਤਸਨਾ ਨਹੀਂ ਮਿਲਿਆ, ਇਹ ਪਹਿਲੀ ਵਾਰੀ ਪਾਕਿਸਤਾਨ 'ਚ ਮਿਲਿਆ ਹੈ ਅਤੇ ਇੱਥੇ ਚੀਖਾਂ ਨਿਕਲ ਰਹੀਆਂ ਨੇ। ਤਾਰੀਖ ਗਵਾਹ ਹੈ ਕਿ ਤਾਕਤ ਅਤੇ ਹਕੂਮਤ ਦੇ ਅਸੂਲ ਤਾਹਯਾਤ ਇਸਤਸਨਾ ਦੇ ਉੱਤੇ ਹੀ ਕਾਇਮ ਨੇ ਵੀ ਤਾਹਯਾਤ ਇਸਤਸਨਾ ਦਿਓਗੇ ਅਤੇ ਫਿਰ ਹੀ ਤਾਕਤ ਦਾ ਜਿਹੜਾ ਅਸੂਲ ਹੈ, ਹਕੂਮਤ ਹੈ ਜਿਹੜੀ ਕਾਇਮ ਰਹੇਗੀ। ਇਹ ਮੁਸੱਵਰ ਅਬਾਸੀ ਸਾਹਿਬ ਨੇ ਉਲਮਾ ਕਰਾਮ ਦੇ ਖਿਲਾਫ ਇਹਨਾਂ ਨੇ ਜਨਾਬ ਦੰਗਲ ਲਾਇਆ, ਇਹ ਨਿਕਲ ਕੇ ਆਏ ਨੇ। ਅੱਛਾ, ਹੁਣ ਇਸਲਾਮੀ ਤਾਰੀਖ ਚਲੋ ਅਸੀਂ ਤਾਂ ਐਡੇ ਕੋ ਪੜ੍ਹੇ ਲਿਖੇ ਨਹੀਂ, ਲੇਕਿਨ ਜਿੰਨੀ ਕਿ ਇਸਲਾਮੀ ਤਾਰੀਖ ਸਾਨੂੰ ਪਤਾ ਹੈ ਉੱਥੇ ਤਾਂ ਖੁਲਫਾਏ ਰਾਸ਼ਦੀਨ ਨੇ ਵੀ ਤੁਹਾਡੇ ਸਾਹਮਣੇ ਕਿਸੇ ਕਿਸਮ ਦਾ ਇਸਤਸਨਾ ਨਹੀਂ ਲਿਆ। ਤੁਸੀਂ ਵੇਖ ਲਓ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾ ਤਾਲਾ ਅਨਹਾ ਉਹਨਾਂ ਨੇ ਵੀ ਨਹੀਂ ਇਸਤਸਨਾ ਲਿਆ ਸੀ, ਔਰ ਬਲਕਿ ਕਿਹਾ ਸੀ ਕਿ ਅਗਰ ਮੈਂ ਗਲਤੀ ਕਰਾਂ ਤਾਂ ਮੈਨੂੰ ਟੋਕੋ, ਮੈਨੂੰ ਦੱਸੋ। ਹਜ਼ਰਤ ਉਮਰ ਰਜ਼ੀ ਅੱਲਾ ਤਾਲਾ ਅਨਹਾ ਉਹਨਾਂ ਨੇ ਯਾਦ ਹੋਏਗਾ ਤੁਹਾਨੂੰ ਕਿ ਉਹਨਾਂ ਦੀਆਂ ਚਾਦਰਾਂ ਦਾ ਮੁਕੱਦਮਾ ਗਿਆ ਅਤੇ ਜਵਾਬ ਦੇਣਾ ਪਿਆ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਿਪਾ ਸਲਾਰ ਹਜ਼ਰਤ ਖਾਲਿਦ ਬਿਨ ਵਲੀਦ ਰਜ਼ੀ ਅੱਲਾ ਤਾਲਾ ਅਨਹਾ ਉਹਨਾਂ ਨੂੰ ਹਟਾ ਦਿੱਤਾ ਸੀ। ਉਹ ਕੋਈ ਗਲਤੀ ਹੋਈ ਹੈ ਜੋ ਵੀ ਹੋਇਆ, ਲੇਕਿਨ ਉਹਨਾਂ ਨੇ ਉਹਨਾਂ ਨੂੰ ਹਟਾ ਦਿੱਤਾ ਸੀ। ਮਤਲਬ ਉਹ ਸਿਪਾ ਸਲਾਰ ਸਾਹਿਬ ਦੀ ਕੋਈ ਗਲਤੀ ਸੀ ਜਾਂ ਨਹੀਂ ਸੀ, ਬਹਰਹਾਲ ਹਟਾ ਦਿੱਤਾ ਸੀ ਉਹਨਾਂ ਨੇ। ਉਸ ਤੋਂ ਬਾਅਦ ਹਜ਼ਰਤ ਅਲੀ ਰਜ਼ੀ ਅੱਲਾ ਤਾਲਾ ਅਨਹਾ, ਯਾਦ ਹੋਏਗਾ ਇੱਕ ਯਹੂਦੀ ਦੇ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਅਦਾਲਤ ਜਾਣਾ ਪਿਆ ਸੀ,
ਚੇਤੇ ਹੋਏਗਾ ਤੁਹਾਨੂੰ ਸਾਰਾ ਕੇਸ ਵੀ ਹਾਰ ਗਏ ਸਨ ਕਿਉਂਕਿ ਸਬੂਤ ਨਹੀਂ ਸੀ ਦੇ ਸਕੇ। ਅਤੇ ਉਹਨਾਂ ਨੇ ਲੇਕਿਨ ਉਸ ਤੋਂ ਬਾਵਜੂਦ, ਹਾਲਾਂਕਿ ਉਹ ਖਲੀਫਾ ਸਨ ਉਸ ਵਕਤ, ਜੋ ਮਰਜ਼ੀ ਕਰਦੇ, ਲੇਕਿਨ ਉਹਨਾਂ ਨੇ, ਔਰ ਸੱਚੇ ਵੀ ਸਨ, ਲੇਕਿਨ ਕਿਉਂਕਿ ਸਬੂਤ ਉਸ ਵੇਲੇ ਅਦਾਲਤ 'ਚ ਪੇਸ਼ ਨਾ ਹੋ ਸਕਿਆ ਅਤੇ ਮੁਕੱਦਮਾ ਹਾਰ ਗਏ, ਅਤੇ ਉਹਨਾਂ ਨੇ ਉਸ ਅਦਾਲਤੀ ਫੈਸਲੇ ਨੂੰ ਕਬੂਲ ਕੀਤਾ। ਇਹ ਹੁਣ ਸਾਡੀ ਸਮਝ ਤੋਂ ਬਾਹਰ ਹੈ ਵੀ ਫੀਲਡ ਮਾਰਸ਼ਲ ਸਾਹਿਬ ਦੇ ਜਿਹੜੇ ਸਾਥੀ ਨੇ, ਇਹ ਹੁਣ ਇਸਲਾਮੀ ਤਾਰੀਖ ਵੀ ਨਵੀਂ ਲਿਖਣ ਨੂੰ ਫਿਰਦੇ ਨੇ। ਇਹ ਹੁਣ ਸਾਨੂੰ ਜਾਂ ਤਾਂ ਫਿਰ ਸਾਨੂੰ ਦੱਸ ਦਿਓ। ਇਹ ਹੁਣ ਇਕੱਲਾ ਮੈਂ ਨਹੀਂ ਕਹਿਣ ਡਿਆ, ਇਹ ਮੁਫਤੀ ਮੁਨੀਬ ਸਾਹਿਬ ਨੇ, ਅਲਾਮਾ ਤਕੀ ਅਸਮਾਨੀ ਸਾਹਿਬ ਨੇ, ਬਾਕੀ ਸਾਰੇ ਉਲਮਾ ਕਰਾਮ ਨੇ ਵੀ ਇਹੀ ਤਾਰੀਖ ਦੱਸੀ, ਇਹੀ ਅਸੀਂ ਪੜ੍ਹੀ ਹੈ, ਇਸੇ ਤਾਰੀਖ ਦਾ ਸਾਨੂੰ ਪਤਾ ਹੈ, ਇਹੀ ਸਾਨੂੰ ਪਤਾ ਹੈ ਵੀ ਇਸਲਾਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਸਤਸਨਾ ਜਿਹੜਾ ਨਹੀਂ ਹੈਗਾ। ਇਸੇ ਲਈ ਉਲਮਾ ਕਰਾਮ ਨੇ ਇਹਨੂੰ ਗੈਰ ਇਸਲਾਮੀ ਕਰਾਰ ਦਿੱਤਾ, ਲੇਕਿਨ ਜਨਾਬ ਮੁਸੱਵਰ ਅਬਾਸੀ ਸਾਹਿਬ ਨੂੰ ਲਾਂਚ ਕੀਤਾ ਗਿਆ। ਤੁਹਾਨੂੰ ਅੰਦਾਜ਼ਾ ਹੀ ਹੈ ਵੀ ਕਿੱਥੋਂ ਲਾਂਚ ਹੋਏ ਹੋਣੇ ਨੇ। ਇਹਦਾ ਮਤਲਬ ਹੈ ਵੀ ਤਕਲੀਫ ਬੜੀ ਹੈ ਇਸ ਗੱਲ ਦੀ, ਇਹ ਜਿਹੜੀ ਉਲਮਾ ਕਰਾਮ ਨੇ ਕੀਤੀ ਹੈ, ਇਹਦੀ ਤਕਲੀਫ ਬੜੀ ਹੈ, ਇਹਦੀ ਚੁੰਡੀ ਬੜੀ ਭਰੀ ਗਈ ਹੈ। ਅਗਲੀ ਖਬਰ 'ਤੇ ਚੱਲਨੇ ਚਲੋ। ਮੈਂ ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਨੂੰ ਖਰਾਜੇ ਤਹਿਸੀਨ ਪੇਸ਼ ਕਰਦੀ ਹਾਂ, ਜਿਨ੍ਹਾਂ ਨੂੰ ਸਾਊਦੀ ਅਰਬ ਦੇ ਕਿੰਗ ਅਬਦੁਲ ਅਜ਼ੀਜ਼ ਮੈਡਲ ਦੇ ਨਾਲ ਨਵਾਜ਼ਿਆ ਗਿਆ। ਮਿਸ਼ਾਲ ਮਲਿਕ, ਇਹ ਸਾਡੀ ਭੈਣ ਜਿਹੜੀ ਹੈ, ਇਹ ਯਾਸੀਨ ਮਲਿਕ ਸਾਹਿਬ ਇਹਨਾਂ ਦੇ ਸ਼ੌਹਰ ਨੇ, ਜਿਹੜੇ ਤਿਹਾੜ ਜੇਲ੍ਹ ਦੇ ਵਿੱਚ ਕੈਦ ਨੇ ਇੰਡੀਆ ਦੀ। ਉਹਨਾਂ ਦੇ ਉੱਤੇ ਜ਼ੁਲਮ ਸਿਤਮ ਉੱਥੇ ਹੋ ਰਹੇ ਨੇ, ਜਿਹਦੀ ਅਸੀਂ ਇੰਡੀਆ ਦੇ ਇਹਨਾਂ ਜ਼ੁਲਮਾਂ ਦੀ ਜ਼ਾਹਿਰ ਹੈ ਮੁਜ਼ੰਮਤ ਕਰਦੇ ਰਹਿੰਦੇ ਹਾਂ। ਲੇਕਿਨ ਇੱਥੇ ਮਿਸ਼ਾਲ ਮਲਿਕ ਸਾਹਿਬ ਜਿਹੜੇ ਨੇ, ਇਹ ਹੈ ਜਿਹੜੀ ਰਜੀਮ ਇਸ ਵੇਲੇ ਚੱਲਣ ਡਈ, ਇਹਨਾਂ ਦੇ ਐਡਵਾਈਜ਼ਰ ਵੀ ਬਣੇ, ਇੱਥੇ ਇਹ ਵੀ ਇਸੇ ਪਾਸੇ ਹੀ ਖਲੋਤੇ ਨੇ। ਖੈਰ ਚਲੋ, ਹੁਣ ਮਿਸ਼ਾਲ ਬੀਬੀ ਨੂੰ ਵੈਸੇ ਇਹ ਚੇਤੇ ਕਰਾ ਦਈਏ ਕਿ ਜਿਹੜੇ ਜ਼ੁਲਮ ਉੱਥੇ ਯਾਸੀਨ ਮਲਿਕ ਸਾਹਿਬ ਦੇ ਉੱਤੇ ਕਰ ਰਹੇ ਨੇ ਮੋਦੀ ਸਾਹਿਬ, ਨਰਿੰਦਰਾ ਮੋਦੀ, ਔਰ ਉਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਕੈਦ ਕੀਤਾ ਹੈ ਇਹਨਾਂ ਦੇ ਸ਼ੌਹਰ ਯਾਸੀਨ ਮਲਿਕ ਸਾਹਿਬ ਨੂੰ ਪਿਛਲੇ 6 ਸਾਲ ਤੋਂ। ਉਹਨਾਂ ਨੂੰ ਵੀ ਕਿੰਗ ਅਬਦੁਲ ਅਜ਼ੀਜ਼ ਮੈਡਲ ਜਿਹੜਾ ਉਹ ਸਾਊਦੀ ਅਰਬ ਤੋਂ ਮਿਲਿਆ ਹੋਇਆ। ਬਸ ਮੈਂ ਸਿਰਫ ਇਹ ਯਾਦ ਦਹਾਨੀ ਕਰਨੀ ਸੀ, ਹੋਰ ਕੋਈ ਗੱਲ ਨਹੀਂ ਸੀ ਕਰਨੀ। ਅੱਛਾ ਜੀ, ਹੁਣ ਜ਼ਰਾ ਅਗਲੀ ਖਬਰ ਵਾਲੇ ਪਾਸੇ ਆਈਏ। ਇਸ ਵੇਲੇ ਮੁਜ਼ਾਕਰਾਤ ਇਹਦੀ ਜਨਾਬ ਬੜੀ ਇਸ ਵੇਲੇ ਕੰਮ ਚੱਲ ਰਿਹਾ। ਸਭ ਤੋਂ ਪਹਿਲੇ ਤਾਂ ਸਵਾਲ ਜਵਾਬ ਜਿਸ ਵੇਲੇ ਪੁੱਛੇ ਜਾਂਦੇ ਨੇ PTI ਦੇ ਕੋਲੋਂ, ਅਤੇ ਸ਼ਫੀ ਜਾਨ ਸਾਹਿਬ ਨੇ ਕਿਹਾ ਵੀ ਅਸੀਂ ਗੈਰ ਮਸ਼ਰੂਤ, ਖੈਬਰ ਪਖਤੂਨਖਵਾ ਦੇ ਜਿਹੜੇ ਉੱਥੋਂ ਦੇ ਮਿਨਿਸਟਰ ਨੇ ਜਿਹੜੇ ਇਨਫੋਰਮੇਸ਼ਨ ਦੇ, ਉਹਨਾਂ ਨੇ ਆਖਿਆ ਵੀ ਅਸੀਂ ਗੈਰ ਮਸ਼ਰੂਤ ਜਿਹੜੀ ਹੈ ਉਹ ਮੁਜ਼ਾਕਰਾਤ ਨਹੀਂ ਕਰਨੇ। ਅਗਰ ਸਾਡੇ ਨਾਲ ਮੁਜ਼ਾਕਰਾਤ ਕਰਨੇ ਨੇ ਤਾਂ ਫਿਰ ਨਵਾਂ ਇਲੈਕਸ਼ਨ ਹੋਏਗਾ, ਇਲੈਕਸ਼ਨ ਕਮਿਸ਼ਨ ਚੇਂਜ ਹੋਏਗਾ, ਬਾਕੀ ਵੀ ਸਾਰੀ ਜਿਹੜੀਆਂ ਮੇਨ ਚੀਜ਼ਾਂ ਨੇ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ, ਤਾਂ ਫਿਰ ਤਹਿਰੀਕ ਇਨਸਾਫ ਮੁਜ਼ਾਕਰਾਤ ਕਰ ਸਕਦੀ ਹੈ, ਵਰਨਾ ਨਹੀਂ, ਗੈਰ ਮਸ਼ਰੂਤ ਨਹੀਂ। ਅਗਰ ਤੁਸੀਂ ਮੁਜ਼ਾਕਰਾਤ ਕਰਨੇ ਨੇ ਤਾਂ ਸਾਡੇ ਵੱਲੋਂ ਤਾਂ ਜਵਾਬ ਹੈ ਹਾਂ। ਇਮਰਾਨ ਖਾਨ ਸਾਹਿਬ ਨੇ ਮਹਿਮੂਦ ਅਚਕਜ਼ਈ ਸਾਹਿਬ ਨੂੰ ਅਥਾਰਟੀ ਦਿੱਤੀ, ਜਾ ਕੇ ਉਹਨਾਂ ਨਾਲ ਕਰ ਲਓ ਮੁਜ਼ਾਕਰਾਤ। ਅੱਗੋਂ ਰਾਣਾ ਸਨਾਉਲਾ ਸਾਹਿਬ ਕਹਿੰਦੇ ਨੇ ਵੀ ਹਕੂਮਤ ਚਾਹੁੰਦੀ ਹੈ ਕਿ ਪੂਰੀ ਅਪੋਜੀਸ਼ਨ ਵੀ ਬੈਠੇ ਅਤੇ PTI ਵੀ ਬੈਠੇ। ਇਹ PTI ਨੇ ਆਪਣੇ ਆਪ ਨੂੰ ਖੁਦ ਤੋਂ ਕਿਉਂ ਅਲੱਗ ਕਰ ਲਿਆ? ਸਮਝਦੇ? ਰਾਣਾ ਸਨਾਉਲਾ ਸਾਹਿਬ ਕਹਿੰਦੇ ਨੇ ਵੀ ਗੱਲ ਉਦੋਂ ਬਣਨੀ ਜਿਸ ਵੇਲੇ PTI ਵੀ ਬੈਠੇਗੀ, ਫੇਰ ਹੀ ਮੁਜ਼ਾਕਰਾਤ ਹੋਣੇ ਨੇ, ਵੈਸੇ ਨਹੀਂ ਹੋਣੇ। ਅੱਛਾ, ਅੱਗੇ ਚਲੋ, ਇਹ 2 ਸਟੇਟਮੈਂਟਾਂ ਹੋ ਗਈਆਂ। ਅੱਗੋਂ ਨਜਮ ਸੇਠੀ ਸਾਹਿਬ ਕਹਿੰਦੇ ਨੇ ਵੀ ਅਡਿਆਲਾ ਦਾ, ਅੱਜ ਕੱਲ੍ਹ ਮੈਂ ਤੁਹਾਨੂੰ ਵੀ ਥੋੜ੍ਹਾ ਜਿਹਾ ਦੱਸ ਦਿਆਂ ਵੀ ਨਜਮ ਸੇਠੀ ਸਾਹਿਬ ਦੀ ਵੀ ਲੱਗਦਾ ਉਹਨਾਂ ਨੇ ਕੋਈ ਚੂੜੀ ਟਾਈਟ ਕੀਤੀ ਹੈ, ਕੋਈ, ਮੇਰਾ ਮਤਲਬ ਉਹਨਾਂ ਦਾ ਤਜਜ਼ੀਆ ਵੀ ਥੋੜ੍ਹਾ ਜਿਹਾ ਹਿੱਲਿਆ ਹੈ। ਪਿਛਲੇ ਕੁਝ 6 ਮਹੀਨੇ ਤੋਂ ਉਹ ਤਜਜ਼ੀਆ ਕੋਸ਼ਿਸ਼ ਕਰਦੇ ਸਨ, ਦਰਮਿਆਨ 'ਚ ਨਹੀਂ ਸੀ ਆ ਸਕਦੇ, ਲੇਕਿਨ ਥੋੜ੍ਹਾ ਜਿਹਾ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਸਨ। ਹੁਣ ਪਿਛਲੇ ਦਿਨਾਂ ਤੋਂ ਥੋੜ੍ਹੇ ਜਿਹੇ ਫਿਰ ਹਿੱਲੇ ਨੇ। ਉਹਨਾਂ ਆਖਿਆ ਅਡਿਆਲਾ ਦਾ ਦਰਵਾਜ਼ਾ ਕੋਈ ਨਹੀਂ ਖੋਲ੍ਹ ਸਕਦਾ, ਕੋਟ ਲਖਪਤ ਦੇ ਦਰਵਾਜ਼ੇ ਖੁੱਲ੍ਹ ਸਕਦੇ ਨੇ, ਜਿੱਥੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ, ਯਾਸਮੀਨ ਰਾਸ਼ਦ ਸਾਹਿਬਾ, ਮੀਆਂ ਮਹਿਮੂਦ ਰਸ਼ੀਦ ਸਾਹਿਬ, ਸੈਨੇਟਰ ਇਜਾਜ਼ ਚੌਧਰੀ ਸਾਹਿਬ, ਉਮਰ ਚੀਮਾ ਸਾਹਿਬ ਉਹ ਕੈਦ ਨੇ, ਜਿੱਥੇ ਅੱਜ ਸੁਹੇਲ ਅਫਰੀਦੀ ਸਾਹਿਬ ਜਾ ਕੇ ਉਹਨਾਂ ਨਾਲ ਮੁਲਾਕਾਤਾਂ ਵੀ ਕਰਨਗੇ। ਉਹ ਕਹਿੰਦੇ ਨੇ ਕਿ ਕੋਟ ਲਖਪਤ ਦੇ ਦਰਵਾਜ਼ੇ ਖੁੱਲ੍ਹ ਸਕਦੇ ਨੇ, ਜਦੋਂ ਚਾਹੋ ਉਹ ਖੋਲ੍ਹ ਦੇਣਗੇ ਖੋਲ੍ਹਣ ਵਾਲੇ। ਆਈਸੋਲੇਟ ਖਾਨ ਨੂੰ ਕੀਤਾ ਹੋਇਆ, ਅਤੇ ਇਹ ਜਿਹੜੇ ਸਾਰੇ ਲੋਕ ਨੇ ਕੋਟ ਲਖਪਤ ਵਾਲੇ, ਇਹ ਤਾਂ ਪਹਿਲਾਂ ਹੀ ਬਾਗੀ ਹੋ ਗਏ ਨੇ ਖਾਨ ਦੇ ਕੋਲੋਂ। ਇਸ ਵਕਤ ਖਾਨ ਸਾਹਿਬ ਜਿਹੜੇ ਨੇ ਉਹ ਖਾਨ ਸਾਹਿਬ -1 ਜਿਹੜਾ ਉਹ ਜ਼ਾਹਿਰ ਹੈ ਖਾਨ ਸਾਹਿਬ ਦਾ ਕਰਨ ਦਾ ਉਹ ਸੋਚ ਰਹੇ ਨੇ, ਅਤੇ PTI ਇਮਰਾਨ ਖਾਨ ਹੈ ਅਤੇ ਇਮਰਾਨ ਖਾਨ ਹੀ PTI ਹੈ, -1 ਇਹ ਹੋ ਨਹੀਂ ਸਕਣਾ। ਇਹ ਜਿਨ੍ਹਾਂ ਦੀ ਸੋਚ ਹੈ ਕਿ ਕੋਟ ਲਖਪਤ ਤੋਂ ਦੋਸਤਾਂ ਨੂੰ, ਹਾਲਾਂਕਿ ਉਹ ਵੀ ਇਹਦੇ ਵਿੱਚ ਹਿੱਸੇਦਾਰ ਨਹੀਂ ਬਣਨਗੇ, ਲੇਕਿਨ ਉਹ ਇਹ ਕਹਿ ਰਹੇ ਨੇ ਕਿ ਨਜਮ ਸੇਠੀ ਸਾਹਿਬ ਦਾ ਤਜਜ਼ੀਆ ਇਹ ਹੈ ਕਿ ਕੁਝ ਲੋਕ ਜਿਹੜੇ ਨੇ ਉਹ ਪਹਿਲੇ ਬਾਗੀ ਹੋ ਚੁੱਕੇ ਨੇ। ਜ਼ਾਹਿਰ ਹੈ ਉਹ ਮੇਰਾ ਖਿਆਲ ਉਹ ਮਹਿਮੂਦ ਮੌਲਵੀ ਸਾਹਿਬ ਵਗੈਰਾ ਵਾਲੇ ਪਾਸੇ ਇਸ਼ਾਰਾ ਕਰ ਰਹੇ ਨੇ ਕਿ ਉਹ ਬਾਗੀ ਹੋ ਚੁੱਕੇ ਨੇ। ਲੇਕਿਨ ਹੁਣ ਇਹ ਗੱਲ ਤਾਂ ਨਜਮ ਸੇਠੀ ਸਾਹਿਬ ਨੂੰ ਵੀ ਸਮਝ ਹੈ ਕਿ PTI ਇਮਰਾਨ ਖਾਨ ਹੈ ਅਤੇ ਇਮਰਾਨ ਖਾਨ PTI ਹੈ, ਇਮਰਾਨ ਖਾਨ ਨੂੰ ਕੋਈ ਮਾਈਨਸ ਨਹੀਂ ਕਰ ਸਕਦਾ। ਅੱਗੇ ਚੱਲਨੇ ਜ਼ਰਾ। ਹੁਣ ਉਹ ਜਿਹੜੇ ਮੁੰਨਾ ਮੁਨੀਫ ਫਾਰੂਕ ਜਿਹੜਾ ਰੋਜ਼ ਮੌਤ ਦਾ ਮੰਜ਼ਰ ਦੱਸਦਾ ਰਹਿੰਦਾ PTI ਨੂੰ, ਆ ਕੇ ਦੱਸਦਾ ਵੀ ਤੁਹਾਨੂੰ ਇਹ ਅਜ਼ਾਬ ਆਉਣਾ ਅਤੇ ਹੁਣ ਤੁਹਾਡੇ 'ਤੇ ਇਹ ਅਜ਼ਾਬ ਆਉਣਾ। ਹੁਣ ਜ਼ਰਾ ਉਹਨਾਂ ਵੀ ਸਟ੍ਰੈਟਜੀ ਚੇਂਜ ਕੀਤੀ ਹੈ। ਉਹਨਾਂ ਨੇ ਆਖਿਆ ਹੈ ਕਿ PTI ਮਾਫੀ ਭਾਵੇਂ ਨਾ ਮੰਗੇ, ਬਸ ਗੈਰ ਮਸ਼ਰੂਤ ਮੁਫਾਹਮਤ ਕਰ ਲੈ, ਸੁਲ੍ਹਾ ਕਰ ਲੈ, ਜਨਰਲ ਸਾਹਿਬ ਦੇ ਨਾਲ ਸੁਲ੍ਹਾ ਕਰ ਲੈ। PTI ਭਾਵੇਂ ਜਿਹੜੀ ਹੈ ਉਹ ਮਾਫੀ ਨਾ ਮੰਗੇ, ਪਰ ਗੈਰ ਮਸ਼ਰੂਤ ਮੁਫਾਹਮਤ ਕਰ ਲੈ।
ਉਹਦੇ 'ਤੇ ਉਹਨਾਂ ਨੇ ਸ਼ਰਤ ਕੀ ਰੱਖੀ ਹੈ? ਸ਼ਰਤ ਇਹ ਰੱਖੀ ਹੈ ਉਹਨਾਂ ਨੇ ਕਿ ਇਹ ਜਿਹੜੇ ਬਾਹਰ ਬੈਠੇ ਨੇ ਨਾ ਸੋਸ਼ਲ ਮੀਡੀਆ ਵਾਲੇ, ਇਹਨਾਂ ਤੋਂ PTI ਅਲੱਹਿਦਗੀ ਇਖਤਿਆਰ ਕਰੇ। ਅੱਛਾ, ਇੱਕ ਮਿੰਟ ਜ਼ਰਾ ਸੋਚ ਲਓ ਕਿ PTI ਸਾਡੇ ਤੋਂ ਅਲੱਹਿਦਗੀ ਇਖਤਿਆਰ ਕਰ ਲੈ, ਅਤੇ ਫਿਰ ਮੈਨੂੰ ਦੱਸੋ, ਜਦੋਂ ਤੱਕ ਇਮਰਾਨ ਖਾਨ ਨੂੰ ਰਿਲੀਜ਼ ਨਹੀਂ ਕਰੋਗੇ, ਇਮਰਾਨ ਖਾਨ ਨਾਲ ਇਨਸਾਫ ਨਹੀਂ ਕਰੋਗੇ, PTI ਸਾਡੇ ਖਿਲਾਫ ਜੋ ਮਰਜ਼ੀ ਕਰਦੀ ਰਹੇ, ਅਸੀਂ ਰੁਕਣਾ? PTI ਦੇ ਕੋਲੋਂ ਜੋ ਮਰਜ਼ੀ ਸਾਡੇ ਖਿਲਾਫ ਤੁਸੀਂ ਕਰਵਾਉਂਦੇ ਰਹੋ, ਅਸੀਂ ਰੁਕਣਾ ਜਦੋਂ ਤੱਕ ਖਾਨ ਸਾਹਿਬ ਨਾ ਕਹਿਣ ਕਿ ਬਈ ਰੁਕ ਜਾਓ। ਇਹ ਇਹਨਾਂ ਦੀ ਅਕਲ ਵੇਖੋ, ਇਹ ਮਾਈਨਸ ਇਮਰਾਨ ਖਾਨ ਕਰਨਾ ਚਾਹੁੰਦੇ ਨੇ। ਬਾਹਰ ਵਾਲੀ PTI ਜਿਹੜੀ ਉਹਦੇ ਨਾਲ ਕਹਿੰਦੇ ਨੇ ਮਾਫੀ ਨਾ ਮੰਗੋ, ਬਸ ਗੈਰ ਮਸ਼ਰੂਤ ਮੁਫਾਹਮਤ ਕਰ ਲਓ, ਅਤੇ ਬਾਹਰ ਵਾਲੇ ਬੈਠੇ ਹੋਏ ਜਿਹੜੇ ਨੇ ਉਹਨਾਂ ਦੇ ਨਾਲ ਅਲੱਹਿਦਗੀ ਕਰ ਲਓ। ਬਈ ਅਗਰ ਇਸ ਤਰ੍ਹਾਂ ਕੰਮ ਚੱਲਦਾ ਉਹਨਾਂ ਦਾ ਤਾਂ ਕਰ ਲਓ ਬਰਾਏ ਮਿਹਰਬਾਨੀ ਅਲੱਹਿਦਗੀ, ਲੇਕਿਨ ਅਸੀਂ ਤਾਂ ਉੱਥੇ ਬੋਲਿੰਗ ਕਰਦੇ ਰਹਿਣਾ ਮੇਰੀ ਜਾਨ, ਜਦੋਂ ਤੱਕ ਤੁਸੀਂ ਇਮਰਾਨ ਖਾਨ ਔਰ ਪਾਕਿਸਤਾਨੀਆਂ ਦੇ ਉੱਤੇ ਇਹ ਜ਼ੁਲਮ ਕਰਨਾ ਜਿਹੜਾ ਇਹ ਬੰਦ ਨਹੀਂ ਕਰਦੇ। ਬਾਹਰ ਲੱਗੇ ਚੱਲਣੇ। ਫਾਰੂਕ ਸੱਤਾਰ ਉਹਨਾਂ ਨੇ ਆਖਿਆ ਹੈ ਕਿ ਇਮਰਾਨ ਖਾਨ ਦੇ ਕੋਲ ਜਾਣਾ ਹੋਏਗਾ, ਉਹਨਾਂ ਨੂੰ ਮਨਾਉਣਾ ਹੋਏਗਾ, ਕਿ ਇਮਰਾਨ ਖਾਨ ਦੇ ਕੋਲ ਜਾਣਾ ਚਾਹੀਦਾ ਅਤੇ ਉਹਨਾਂ ਨੂੰ ਮਨਾਉਣਾ ਚਾਹੀਦਾ। ਜ਼ਬਾਨੇ ਖਲਕ ਨੂੰ ਨਕਾਰਾ ਖੁਦਾ ਸਮਝਣਾ ਹੋਏਗਾ, ਇਹਨਾਂ ਨੂੰ ਮਨਾਉਣਾ ਹੋਏਗਾ। ਮੇਰੀ ਗੱਲ ਉਹ ਜਿਹੜੀ ਐਂਕਰ ਸਾਹਿਬਾ ਸਨ, ਉਹਨਾਂ ਨੇ ਕਿਹਾ ਫਿਰ ਤੁਸੀਂ ਚਲੇ ਜਾਓ। ਉਹਨਾਂ ਕਿਹਾ ਮੇਰੇ ਜਾਣ ਨਾਲ ਕੀ ਹੋਣਾ? ਜਿਨ੍ਹਾਂ ਨੂੰ ਜਾਣਾ ਚਾਹੀਦਾ, ਉਹਨਾਂ ਨੇ ਜਰਨੈਲਾਂ ਵੱਲ ਇਸ਼ਾਰਾ ਕੀਤਾ, ਉਹਨਾਂ ਨੇ ਕਿਹਾ ਜਿਨ੍ਹਾਂ ਨੂੰ ਜਾਣਾ ਚਾਹੀਦਾ ਉਹਨਾਂ ਨੂੰ ਉੱਥੇ ਜਾ ਕੇ ਗੱਲ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਮੈਨੂੰ ਉਮੀਦ ਹੈ ਕਿ ਮੇਰੀ ਗੱਲ ਜਿਹੜੀ ਹੈ ਉੱਥੋਂ ਤੱਕ ਪਹੁੰਚ ਗਈ ਹੋਏਗੀ ਜਿੱਥੇ ਤੱਕ ਮੈਂ ਪਹੁੰਚਾਉਣਾ ਚਾਹੁੰਦਾ। ਅਗਲੇ ਪਾਸੇ ਖਵਾਜਾ ਆਸਿਫ ਸਾਹਿਬ ਕਹਿੰਦੇ ਨੇ ਕਿ ਗੁਜ਼ਸ਼ਤਾ ਹਕੂਮਤ ਖੰਡਰਾਤ ਛੱਡ ਕੇ ਗਈ ਸੀ, ਹੁਣ ਮੁਲਕ ਫਖਰ ਦੇ ਨਾਲ 2026 ਦੇ ਵਿੱਚ ਦਾਖਲ ਹੋ ਰਿਹਾ। ਅਤੇ ਹੁਣ ਜ਼ਰਾ ਅਗਲੀਆਂ 2 ਖਬਰਾਂ ਸੁਣ ਲਓ ਅਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਫਖਰ ਕਿੰਨਾ ਕੁ ਹੈ। ਪਹਿਲੀ ਖਬਰ, ਪਿਛਲੇ 24 ਮਹੀਨੇ ਦੇ ਵਿੱਚ ਐਕਸਪ੍ਰੈਸ ਟ੍ਰਿਬਿਊਨ ਨੇ, ਅੰਗਰੇਜ਼ੀ ਦਾ ਅਖਬਾਰ ਹੈ ਪਾਕਿਸਤਾਨ ਦਾ, ਉਹਨਾਂ ਨੇ ਖਬਰ ਦਿੱਤੀ ਹੈ ਕਿ 5000 ਡਾਕਟਰ, 11000 ਇੰਜੀਨੀਅਰ ਅਤੇ 13000 ਅਕਾਊਂਟੈਂਟ ਜਿਹੜੇ ਨੇ ਉਹ ਪਾਕਿਸਤਾਨ ਛੱਡ ਕੇ ਚਲੇ ਗਏ ਨੇ। ਪਾਕਿਸਤਾਨ ਚੌਥੀ ਫ੍ਰੀਲਾਂਸ ਅਤੇ ਇੰਟਰਨੈਟ ਦੀ ਵੱਡੀ ਹੱਬ ਹੈ, ਔਰ ਇੱਥੇ 1.6 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਇੰਟਰਨੈਟ ਬੰਦ ਕਰਨ 'ਤੇ, ਇੰਟਰਨੈਟ ਨੂੰ ਸਲੋ ਕਰਨ 'ਤੇ, ਇੰਟਰਨੈਟ ਦਾ ਬੇੜਾ ਗਰਕ ਕਰਨ 'ਤੇ। ਇਹ ਐਕਸਪ੍ਰੈਸ ਟ੍ਰਿਬਿਊਨ ਦੀ ਗੱਲ ਹੈ। 5000 ਡਾਕਟਰ, 11000 ਇੰਜੀਨੀਅਰ, 13000 ਅਕਾਊਂਟੈਂਟ ਪਾਕਿਸਤਾਨ ਛੱਡ ਕੇ ਚਲਾ ਗਿਆ ਪਿਛਲੇ 2 ਸਾਲਾਂ 'ਚ, ਔਰ ਇਹ ਆਂਦੇ ਨੇ ਵੀ ਬੜੇ ਫਖਰ ਨਾਲ ਅਸੀਂ 2026 'ਚ ਦਾਖਲ ਹੋਣਾ। ਅਗਲੀ ਖਬਰ ਸੁਣ ਲਓ। ਪੰਜਾਬ ਹਕੂਮਤ ਨੇ ਜੱਜਿਸ ਅਤੇ VIP ਸ਼ਖਸੀਆਤ ਦੇ ਪ੍ਰੋਟੋਕੋਲ ਵਾਸਤੇ ਜਿਹੜੀਆਂ ਅੱਗੇ ਗੱਡੀਆਂ ਭਜਦੀਆਂ ਨੇ 27 ਕਰੋੜ 10 ਲੱਖ ਰੁਪਈਏ ਦੀਆਂ ਨਵੀਆਂ ਗੱਡੀਆਂ ਖਰੀਦਣ ਦਾ ਫੈਸਲਾ ਕੀਤਾ। ਸੈਕਟਰੀ ਦਾਖਲਾ ਨੇ ਇਹ ਫਾਈਲ ਭੇਜੀ IG ਉਸਮਾਨ ਅਨਵਰ ਦੇ ਨਾਲ ਰਲ ਕੇ। ਮਹਿਕਮਾ ਖਜ਼ਾਨਾ ਜਿਹੜਾ ਉਹਨਾਂ ਨੇ ਇੱਥੇ ਇਤਰਾਜ਼ ਲਾ ਦਿੱਤਾ। ਉਹਨਾਂ ਕਿਹਾ IMF ਮਾਰੇਗੀ, IMF ਇਹੋ ਜਿਹੀਆਂ ਖਰੀਦਾਰੀਆਂ ਜਿਹੜੀਆਂ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੀ। ਫਿਰ ਜਨਾਬ ਸੈਕਟਰੀ ਦਾਖਲਾ ਪੰਜਾਬ ਅਹਿਮਦ ਜਾਵੇਦ ਕਾਜ਼ੀ ਸਾਹਿਬ ਅਤੇ ਦੂਜਿਆਂ ਨੇ ਆਖਿਆ ਨਹੀਂ, ਇਹ ਬੜਾ ਜ਼ਰੂਰੀ ਹੈ ਖਰੀਦਣਾ, ਅਤੇ ਕਾਬੀਨਾ ਨੇ ਇਹਦੀ ਮਨਜ਼ੂਰੀ ਦੇ ਦਿੱਤੀ ਜੇ। ਇਹ ਦੁਨੀਆ ਨਿਊਜ਼ ਨੇ ਇਹਨੂੰ ਰਿਪੋਰਟ ਕੀਤਾ, ਅਤੇ ਦੁਨੀਆ ਨਿਊਜ਼ ਦੇ ਮੁਤਾਬਕ ਇਹ ਪ੍ਰੋਟੋਕੋਲ ਵਾਸਤੇ 27 ਕਰੋੜ 10 ਲੱਖ ਦੀਆਂ ਨਵੀਆਂ ਗੱਡੀਆਂ ਖਰੀਦੀਆਂ ਜਾ ਰਹੀਆਂ ਨੇ। ਬੱਲੇ ਹੋ ਸ਼ੇਰ ਬੱਗੇ ਹੋ। ਅਗਲੀ ਸੁਣ ਲਓ। ਅਗਲੀ ਖਬਰ ਜ਼ਾਹਿਦ ਗੁਸ਼ਕੋਰੀ ਸਾਹਿਬ ਦੀ। ਉਹ ਕਹਿੰਦੇ ਨੇ ਕਿ ਆਲਮੋਸਟ 80% ਮੈਡੀਕਲ ਪ੍ਰੋਫੈਸ਼ਨਲ ਜਿਹੜੇ ਨੇ ਉਹ ਟੈਕਸ ਫਾਈਲ ਹੀ ਨਹੀਂ ਕਰਦੇ। ਤਕਰੀਬਨ 60% ਡਾਕਟਰ ਜਿਹੜੇ ਨੇ ਉਹ ਟੈਕਸ ਨੈਟ ਤੋਂ ਬਾਹਰ ਨੇ। 40% ਡਾਕਟਰ ਜਿਹੜੇ ਨੇ ਉਹ ਟੈਕਸ ਰੋਲ ਡਿਕਲੇਅਰ ਕਰਦੇ ਨੇ, ਲੇਕਿਨ ਐਕਸਟ੍ਰੀਮਲੀ ਲੋ ਇਨਕਮ ਦਿਖਾਉਂਦੇ ਨੇ। ਅਤੇ ਉਹ ਕਹਿੰਦੇ ਨੇ ਕਿ ਟੋਟਲ 3,19,000 ਚੋਂ ਸਿਰਫ 1,30,000 ਜਿਹੜੇ ਨੇ ਉਹ ਰਜਿਸਟਰਡ ਨੇ ਵਿਦ FBR, ਅਤੇ 56,267 ਡਾਕਟਰ ਜਿਹੜੇ ਨੇ ਉਹ ਇਨਕਮ ਟੈਕਸ ਰਿਟਰਨ ਉਹਨਾਂ ਨੇ ਫਾਈਲ ਕੀਤੀ ਹੈ ਲਾਸਟ ਈਅਰ। ਇਹ ਅਲਾਰਮਿੰਗ ਸਿਚੁਏਸ਼ਨ ਹੈ। ਇਹ ਹੁਣ ਡਾਕਟਰਾਂ ਦੇ ਮਗਰ ਚੜ੍ਹਨ ਲੱਗੇ ਜੇ ਕਿ ਉਹ ਟੈਕਸ ਨਹੀਂ ਦਿੰਦੇ ਅਤੇ ਉਹ ਇਹ ਨਹੀਂ ਕਰਦੇ। ਲੱਗਦਾ ਹੈ ਵੀ ਡਾਕਟਰਾਂ ਦੇ ਉੱਤੇ ਸਖਤੀ ਆਉਣ ਲੱਗੀ ਹੈ। ਬਹਰਹਾਲ ਇਹ ਖਬਰ ਜਨਾਬ ਗੁਸ਼ਕੋਰੀ ਸਾਹਿਬ ਨੇ ਜਿਹੜੀ ਹੈ ਇਹ ਸਾਹਮਣੇ ਰੱਖੀ ਹੈ। ਅੱਛਾ, ਅਗਲੀ ਖਬਰ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਹੈ ਇੱਕ ਸਾਨਹਾ ਹੋਇਆ, ਜਾਂ ਇੱਕ ਤੁਸੀਂ ਕਹੋ ਕਿ ਹਾਦਸਾ ਹੋਇਆ ਫੈਸਲਾਬਾਦ ਦੇ ਵਿੱਚ, ਔਰ ਉਹ ਬੜੀ ਤਕਲੀਫ ਤੇ ਸਾਰੀ ਗੱਲ ਹੋਈ। ਮੁਫਤ ਉਮਰੇ ਦਾ ਝਾਂਸਾ ਦਿੱਤਾ ਅਤੇ 5 ਕਿਲੋ ਆਈਸ ਉਹਨਾਂ ਦੇ ਸਮਾਨ ਦੇ ਵਿੱਚ ਰੱਖ ਕੇ ਅਤੇ ਸਾਊਦੀ ਅਰਬ ਘੱਲ ਦਿੱਤਾ। ਸਾਊਦੀ ਅਰਬ ਉੱਥੇ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਬਜ਼ੁਰਗ ਖਵਾਤੀਨ ਨੂੰ। ਇਹ BBC ਨੇ ਇਹ ਖਬਰ ਕੀਤੀ ਹੈ। BBC ਦੀ ਜ਼ਰਾ ਖਬਰ ਸੁਣੋ ਤਾਂ ਤੁਹਾਡਾ ਦਿਲ ਦਹਿਲ ਵੀ ਜਾਏਗਾ ਅਤੇ ਹਿਲ ਵੀ ਜਾਏਗਾ। ਪੰਜਾਬ ਦੇ ਜ਼ਿਲ੍ਹੇ ਫੈਸਲਾਬਾਦ ਦੀ ਤਹਿਸੀਲ ਜੜ੍ਹਾਂਵਾਲੇ ਤੋਂ ਤਲਕ ਰੱਖਣ ਵਾਲੇ 5 ਸਾਦਾ ਲੋ ਅਫਰਾਦ ਨੂੰ ਇੱਕ ਚਲਾਕ ਜ਼ਿਮੀਂਦਾਰ ਨੇ ਮੁਕੱਦਸ ਸਫ਼ਰ ਉਮਰੇ ਦਾ ਲਾਲਚ ਦੇ ਕੇ ਖਤਰਨਾਕ ਸਾਜ਼ਿਸ਼ ਦਾ ਸ਼ਿਕਾਰ ਬਣਾਇਆ। ਇਹਨਾਂ ਦੇ ਵਿੱਚ 3 ਬਜ਼ੁਰਗ ਖਵਾਤੀਨ ਨੇ। ਜ਼ਿਆਰਤ ਬੀਬੀ ਉਮਰ 80 ਸਾਲ,
ਕਮਜ਼ੋਰ ਜਿਸਮ, ਬੁਢਾਪੇ ਦੀ ਕਮਜ਼ੋਰੀ। ਅਨਵਰ ਬੀਬੀ ਉਮਰ 80 ਸਾਲ ਦੇ ਕਰੀਬ, ਚੱਲਣ ਫਿਰਨ ਤੇ ਦੁਸ਼ਵਾਰੀ। ਸ਼ਮੀਮ ਬੀਬੀ ਇਮਾਮ ਮਸਜਿਦ ਦੀ ਬੀਵੀ। ਅੱਛਾ ਜੀ, ਅੱਗੋਂ ਮਰਦਾਂ ਦੇ ਵਿੱਚ 2 ਮਰਦ ਨੇ। ਇਮਾਮ ਮਸਜਿਦ ਮੁਹੰਮਦ ਰਿਆਜ਼, ਜਿਨ੍ਹਾਂ ਦੇ 2 ਬੱਚੇ ਮਾਜ਼ੂਰ ਨੇ, ਘਰ ਦਾ ਵਾਹਿਦ ਸਹਾਰਾ ਸਨ। ਔਰ ਨਈਰ ਅਬਾਸ, 3 ਛੋਟੇ ਬੱਚਿਆਂ ਦਾ ਬਾਪ, ਖਾਨਦਾਨ ਦਾ ਇਕਲੌਤਾ ਕਫੀਲ। ਇਹ ਬਜ਼ੁਰਗ ਅੱਲਾ ਦੀ ਬਾਰਗਾਹ 'ਚ ਹਾਜ਼ਰੀ ਦੇਣ ਵਾਸਤੇ ਤੁਰ ਪਏ, ਕਿਉਂਕਿ ਇਹਨਾਂ ਨੂੰ ਇੱਕ ਇਲਾਕੇ ਦਾ ਬਾਅਸਰ ਜ਼ਿਮੀਂਦਾਰ ਸਦਾਮ ਹੁਸੈਨ, ਉਹਨੇ ਆਖਿਆ ਵੀ ਮੈਂ ਤੁਹਾਨੂੰ ਫ੍ਰੀ ਉਮਰਾ ਕਰਵਾਉਣਾ ਸਾਰਿਆਂ ਨੂੰ। 30 ਸਤੰਬਰ 2024 ਨੂੰ ਇਹ ਸਫ਼ਰ ਸ਼ੁਰੂ ਹੋਇਆ। ਵੀਜ਼ੇ, ਟਿਕਟਾਂ, ਇਸਲਾਮਾਬਾਦ ਦਾ ਸਫ਼ਰ, ਸਭ ਕੁਝ ਮੁਫਤ ਇਸੇ ਬੰਦੇ ਨੇ, ਸਦਾਮ ਹੁਸੈਨ ਨੇ ਕੀਤਾ। ਇਹ ਪਹਿਲਾਂ ਵੀ ਲੋਕਾਂ ਨੂੰ ਉਮਰੇ ਕਰਵਾਉਂਦੇ ਸਨ ਫ੍ਰੀ, ਤੇ ਲੋਕਾਂ ਨੂੰ ਲੱਗਦਾ ਸੀ ਵੀ ਬੜੇ ਨੇਕ ਆਦਮੀ ਨੇ ਤੇ ਚੰਗਾ ਕੰਮ ਕਰਦੇ ਨੇ। ਬਹਰਹਾਲ ਫੇਰ ਕੀ ਹੋਇਆ ਕਿ ਮਨਸ਼ੀਆਤ ਸਮਗਲਿੰਗ ਦੀ ਇਹ ਜਿਹੜੀ ਮੁਨਜ਼ਮ ਅਸਲ ਦੇ ਵਿੱਚ ਇੱਕ ਸਾਜ਼ਿਸ਼ ਸੀ। ਇਹਨਾਂ ਦੇ ਜਿਹੜੇ ਘਰ ਵਾਲੇ ਸਨ ਉਹ ਇਹਨਾਂ ਨੂੰ ਏਅਰਪੋਰਟ ਤੋਂ ਛੱਡਣਾ ਚਾਹੁੰਦੇ ਸਨ। ਹੁਣ ਜਿਹੜਾ ਆਮ ਤੌਰ 'ਤੇ ਜਿਹੜਾ ਬੰਦਾ ਜੜ੍ਹਾਂ ਵਾਲੇ ਤੋਂ ਨਾਲ ਹੀ ਪਰਲੇ ਪਾਸੇ ਲਾਹੌਰ ਹੈ, ਮਤਲਬ ਨਾਲ ਹੀ ਕਿ ਮਤਲਬ ਕੋਈ ਬਹੁਤਾ ਦੂਰ ਨਹੀਂ, ਉੱਥੋਂ ਮੋਟਰਵੇ ਨਾਲ ਹੀ ਹੈ ਤੇ ਥੋੜ੍ਹਾ ਹੀ ਦੂਰ ਹੈ। ਔਰ ਲਾਹੌਰ ਤੋਂ ਅਮੂਮੀ ਤੌਰ 'ਤੇ ਟਿਕਟਾਂ ਵੀ ਥੋੜ੍ਹੀਆਂ ਸਸਤੀਆਂ ਹੁੰਦੀਆਂ ਨੇ, ਪਰ ਇੱਥੋਂ ਗੌਰ ਕਰੋ ਵੀ ਉਹਨਾਂ ਦੀ ਟਿਕਟ ਪਹਿਲਾਂ ਤਾਂ ਇਸਲਾਮਾਬਾਦ ਤੋਂ ਕਰਵਾਈ। ਫਿਰ ਘਰ ਵਾਲਿਆਂ ਨੂੰ ਆਖਿਆ ਕਿਸੇ ਨੂੰ ਵੀ ਤੁਸੀਂ ਛੱਡਣ ਨਹੀਂ ਜਾਣਾ। ਇਹਨਾਂ ਨੂੰ ਉੱਥੇ ਸਾਡਾ ਆਪਣਾ ਬੰਦਾ ਆਪੇ ਹੀ ਇਹਨਾਂ ਦੇ ਕੱਪੜੇ ਛੱਪੜੇ ਵੀ ਪੈਕ ਕੀਤੇ ਨੇ ਬੈਗਾਂ 'ਚ, ਉੱਥੇ ਤੋਹਫਾ ਦੇਵੇਗਾ ਤੇ ਉੱਥੋਂ ਚਾੜ ਦੇਣਾ। ਉੱਥੇ ਜਿਸ ਵੇਲੇ ਉੱਥੇ ਪਹੁੰਚੇ ਤੇ ਮਸ਼ਕੂਕ ਸ਼ਖਸ ਗੁਲ ਖਾਨ, ਸਦਾਮ ਦਾ ਸਾਥੀ, ਉਹਨੇ 5 ਨੂੰ ਨਵੇਂ ਕੱਪੜੇ, ਜੁੱਤੀਆਂ, ਨਵੇਂ ਜਿਹੜੇ ਬੈਗ, ਗਿਫਟ ਬੈਗ, ਉਹ ਸਾਰੇ ਦਿੱਤੇ ਤੇ ਨਾਲ ਆਖਿਆ ਵੀ ਇਹ ਕੁਝ ਥੋੜ੍ਹੇ ਜਿਹੇ ਗਿਫਟ ਭੇਜ ਰਹੇ, ਇਹ ਸਾਡੇ ਬੰਦੇ ਉੱਥੋਂ ਜਿਹੜੇ ਨਾ ਤੁਹਾਡੇ ਕੋਲ ਲੈ ਲੈਣਗੇ। ਜ਼ਾਹਿਰ ਹੈ ਫ੍ਰੀ ਉਮਰਾ ਕਰਵਾ ਰਹੇ ਸਨ, ਇਲਾਕੇ ਦੇ ਵੀ ਸਨ, ਇਤਬਾਰ ਤੇ ਕਰਨਾ ਹੀ ਸੀ ਉਹਨਾਂ ਸਦਾਮ ਤੇ। ਉਹ ਬੈਗ ਲੈ ਗਏ ਨਾਲ ਉੱਥੇ ਮਜਬੂਰਨ। ਜਿਸ ਵੇਲੇ ਉੱਥੇ ਪਹੁੰਚੇ ਤੇ ਜੁੱਤੀਆਂ ਦੇ ਜਿਹੜੇ ਤਲੇ ਸਨ ਉਹਨਾਂ ਦੇ ਵਿੱਚੋਂ 5.5 ਕਿਲੋ ਆਈਸ ਡਰੱਗ ਜਿਹੜੀ ਹੈ ਉਹ ਜੱਦਾ ਪਹੁੰਚਣ ਤੇ ਚੈਕਿੰਗ ਤੇ ਬਰਾਮਦ ਹੋਈ। ਬਜ਼ੁਰਗ ਖਵਾਤੀਨ ਨੂੰ ਹੱਥਕੜੀਆਂ ਲੱਗ ਗਈਆਂ ਤੇ ਜੇਲ੍ਹਾਂ 'ਚ ਪਾ ਦਿੱਤਾ। 17 ਫਰਵਰੀ 2025 ਨੂੰ ਸਾਊਦੀ ਅਦਾਲਤ ਨੇ ਫੈਸਲਾ ਸੁਣਾਇਆ, ਹਰ ਕਿਸੇ ਨੂੰ 25 ਸਾਲ ਕੈਦ। ਬਜ਼ੁਰਗ ਖਵਾਤੀਨ ਜਿਹੜੀਆਂ ਘਰਾਂ ਦੇ ਵਿੱਚ ਪੋਤੇ ਪੋਤਰੀਆਂ ਨੂੰ ਜ਼ਾਹਿਰ ਹੈ ਉਹਨਾਂ ਦੇ ਨਾਲ ਵਕਤ ਗੁਜ਼ਾਰਦੀਆਂ ਸਨ, ਆਪਣਾ ਬੁਢਾਪਾ ਗੁਜ਼ਾਰਨ ਡਈਆਂ ਸਨ, ਉਹ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਸੁੱਟ ਦਿੱਤੀਆਂ ਨੇ। ਜ਼ਿਆਰਤ ਬੀਬੀ ਦੀ ਜੇਲ੍ਹ ਤੋਂ ਫੋਨ ਤੇ ਆਪਣੇ ਪੁੱਤਰ ਅਬਰਾਰ ਦੇ ਨਾਲ ਰੋਂਦੇ ਹੋਏ ਗੱਲ ਹੋਈ। ਉਹਨੇ ਕਿਹਾ ਪੁੱਤਰ ਮੈਂ ਜੇਲ੍ਹ 'ਚ ਆ, ਅਤੇ ਜਿਹੜੇ ਤੋਹਫੇ ਸਨ ਉਹਨਾਂ ਦੇ ਵਿੱਚੋਂ ਮਨਸ਼ੀਆਤ ਨਿਕਲੀ ਹੈ। ਜ਼ਾਹਿਰ ਹੈ ਹੁਣ ਇੱਥੇ ਪਾਕਿਸਤਾਨ ਦੇ ਵਿੱਚ ਫਿਰ ਕਾਰਵਾਈ ਸ਼ੁਰੂ ਹੋਈ। ਇੱਥੇ ਕੋਈ ਤਗੜਾ ਹੁੰਦਾ ਤੇ ਰਾਤੋਂ ਰਾਤ ਟੱਲ ਖੜਕ ਜਾਣੇ ਸਨ, ਮਾੜੇ ਬੰਦੇ ਨਾਲ ਤੇ ਤੁਹਾਨੂੰ ਪਤਾ ਇੰਝ ਹੀ ਹੁੰਦਾ। ਪਾਕਿਸਤਾਨ 'ਚ ਕਾਰਵਾਈ ਸ਼ੁਰੂ ਹੋਈ। ਖਾਨਦਾਨ ਦੇ ਸ਼ੋਰ ਤੇ FIA ਨੇ ਤਹਿਕੀਕਾਤ ਕੀਤੀਆਂ। ਸਦਾਮ ਹੁਸੈਨ, ਅਸਰਾਰ ਗੁਲ ਤੇ ਗੁਲ ਨਵਾਜ਼ ਖਾਨ ਦਾ ਗਰੋਹ ਸਾਹਮਣੇ ਆਇਆ। ਵੀਜ਼ੇ, ਟਿਕਟਾਂ ਇਹਨਾਂ ਨੇ ਬਣਵਾਈਆਂ। ਚੈਟ ਦੇ ਵਿੱਚ ਜਿਹੜੀ WhatsApp ਚੈਟ ਸਨ ਉਹਦੀ ਬੈਗ ਕਿਸੇ ਹੋਰ ਨੂੰ ਨਹੀਂ ਦੇਣਾ, ਇਹਨਾਂ ਨੂੰ ਹੀ ਦੇਣਾ। ਸਦਾਮ ਨੇ ਜਿਹੜਾ ਉਹ ਫੜਿਆ ਨਾ ਗਿਆ, ਜ਼ਮਾਨਤ ਲੈਂਦਾ ਰਿਹਾ, ਆਖਿਰਕਾਰ ਫੜਿਆ ਗਿਆ। ਇਸਰਾਰ ਦੇ ਕੋਲੋਂ 5 ਕਿਲੋ ਹੀਰੋਇਨ ਮਿਲੀ ਤੇ ਹੁਣ ਇਹ ਦੋਨੋਂ ਜੇਲ੍ਹ ਦੇ ਵਿੱਚ ਨੇ। ਤੀਸਰਾ ਫਰਾਰ ਹੈ। ਮਜ਼ਬੂਤ ਸਬੂਤ ਲੱਭੇ ਨੇ, ਰਿਕਾਰਡ ਹੈ, ਫੋਨ ਦੀ ਚੈਟਸ ਨੇ, ਖੁਫੀਆ ਏਜੰਸੀਆਂ ਇੱਥੇ ਕੰਮ ਕਰ ਰਹੀਆਂ ਨੇ। ਮੁਨਜ਼ਮ ਗੈਂਗ ਹੈ ਜਿਹੜਾ ਬਜ਼ੁਰਗ ਤੇ ਸਾਦਾ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ। ਹੁਣ ਇਹ ਜ਼ਾਹਿਰ ਹੈ ਵਿਚਾਰੇ, ਮੈਂ ਦੱਸਿਆ ਜਿਹੜੀ ਇਹਨਾਂ ਦੀ ਸੂਰਤ ਹਾਲ ਹੈ, ਬਜ਼ੁਰਗ ਨੇ, ਕਿਸੇ ਦੇ ਬੱਚੇ ਮਾਜ਼ੂਰ ਨੇ, ਇਹ ਹੁਣ ਇਸ ਵੇਲੇ ਮੁਸੀਬਤ 'ਚ ਨੇ। ਪਾਕਿਸਤਾਨ ਨੇ ਹੁਣ ਸਾਊਦੀ ਅਰਬ ਦੇ ਸਫਾਰਤਖਾਨੇ ਦੇ ਥਰੂ ਕੋਈ ਇਹ ਸਬੂਤ ਭੇਜੇ ਨੇ, ਲੇਕਿਨ ਜ਼ਾਹਿਰ ਹੈ ਫੈਸਲਾ ਤਾਂ ਸਾਊਦੀ ਅਦਾਲਤ ਦਾ ਹੀ ਹੋਣਾ ਹੈ। ਵੇਖਦੇ ਹਾਂ ਉੱਥੇ ਕੀ ਬਣਦਾ ਹੈ, ਲੇਕਿਨ ਇਹ ਇਸ ਮੁਲਕ ਦੇ ਵਿੱਚ ਤਰੀਕਾ ਜੇ। ਇਸ ਲਈ ਮੇਰੀ ਤੁਹਾਡੇ ਕੋਲੋਂ ਗੁਜ਼ਾਰਿਸ਼ ਹੈ, ਪਿੰਡਾਂ 'ਚ ਰਹਿਣ ਵਾਲੇ ਆਮ ਜਿੰਨੇ ਵੀ ਸ਼ਹਿਰੀ ਨੇ, ਕਿ ਇੰਜ ਚੱਕਰਾਂ ਦੇ ਵਿੱਚ ਨਾ ਆਇਆ ਕਰੋ। ਪਹਿਲੇ ਦੇਖ ਪਰਖ ਲਿਆ ਕਰੋ ਕਿਹੜਾ ਬੰਦਾ ਹੈ। ਲੋਕਾਂ ਦੇ ਸਮਾਨ ਐਵੇਂ ਹੀ ਨਾ ਨਾਲ ਲੈ ਕੇ ਜਾਇਆ ਕਰੋ, ਆਪਣੇ ਆਪ ਨੂੰ ਮੁਸੀਬਤ 'ਚ ਨਾ ਪਾਓ। ਲੇਕਿਨ ਇਹ ਜਿਹੜੀ ਖਬਰ ਪੜ੍ਹੀ ਹੈ ਇਹਦੇ ਨਾਲ ਦਿਲ ਬੜਾ ਦੁਖਿਆ ਅਤੇ ਬੜੀ ਤਕਲੀਫ ਹੋਈ ਹੈ ਇਹ ਸਾਰੀ ਖਬਰ ਪੜ੍ਹ ਕੇ। ਪਰ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰਾਖਾ।